मेरे वालों दिलप्रीत सिंह वालों प्यार भरी सत श्री अकाल जी। हुण समा हो गया प्रोग्राम खबर ते नज़र बलतेज पन्नू जी दे नाल। अज दा प्रोग्राम शुरू करन तो पहलों स्पॉन्सरां दा बहुत धन्नवाद करना चाहुंदे हां। खबर ते नज़र दे खालसा इंश्योरेंस सैनोजे तो, गुरदीप सिंह बिरदी क्लोविस तो, सतनाम सिंह शेरगिल सैलमा तो, बहादुर सिंह गिल जी फाउलर तो, ईशानजीत सिंह खलोटी युबा सिटी तो, सुखविंदर सिंह ते जसवीर कौर जी फ्रीमांट तो, सरबजीत सिंह चोकर टरलक तो, गुरदावर सिंह ते मनजीत कौर युबा सिटी तो, सोडी सिंह जी सैक्रामेंटो तो, ਅਤੇ ਅਵਤਾਰ ਸਿੰਘ ਅਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਸਵਾਦ ਲੈਣ ਲਈ ਵਿਜ਼ਿਟ ਕਰੋ chicagopizzatwist.com। ਤੁਹਾਨੂੰ 15% ਆਫ ਮਿਲੂਗਾ ਜੀ ਕੂਪਨ ਕੋਡ 1313 ਦੇ ਨਾਲ। ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਬਲਤੇਜ ਪੰਨੂ ਜੀ ਨੂੰ ਸਵਾਗਤ ਕਰਦੇ ਹਾਂ ਖਬਰ ਤੇ ਨਜ਼ਰ ਦੇ ਪ੍ਰੋਗਰਾਮ 'ਚ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ, ਧੰਨਵਾਦ, ਦਿਲ ਮਿਹਰਬਾਨੀ। ਔਰ ਨਿਗਾਹ ਮਾਰਦੇ ਹਾਂ ਆਲੇ ਦੁਆਲੇ ਦੇ ਉੱਤੇ ਕੁਛ ਜਿਹੜਾ ਉਹ ਵਾਪਰਿਆ, ਕਿਉਂਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਬੜੇ ਉਸਲ ਵੱਟੇ ਲੈ ਰਹੀ ਹੈ। ਕਾਫੀ ਕੁਛ ਨਵਾਂ ਵੇਖਣ ਸੁਣਨ ਪੜ੍ਹਨ ਨੂੰ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਮਿਲ ਸਕਦਾ। ਅਕਾਲੀ ਦਲ ਬਾਦਲ ਤੇ ਬਾਦਲ ਪਰਿਵਾਰ ਦੇ ਵਾਸਤੇ ਇਹ ਖਤਰੇ ਦੀ ਘੰਟੀ ਆ ਜਿਹੜੀ ਪਹਿਲਾਂ ਵੀ ਵੱਜੀ ਆ। ਜਿਹੜੇ ਜਦੋਂ ਬਾਗੀ ਹੋ ਗਏ ਸੀਗੇ ਤੇ ਉਹਨਾਂ ਦੀ ਕੋਈ ਕੇਅਰ ਨਹੀਂ ਕੀਤੀ ਗਈ, ਉਹਨਾਂ ਨੂੰ ਬਜਾਏ ਇਹਦੇ 'ਤੇ ਮਨਾਇਆ ਜਾਂਦਾ। ਅਕਾਲੀ ਦਲ ਦੇ ਵਿੱਚੋਂ ਹੀ ਜਿਹੜਾ ਜੀ ਉਹ ਕੱਢ ਦਿੱਤਾ ਗਿਆ। ਅਜਿਹੀਆਂ ਰਣਨੀਤੀਆਂ ਦੇ ਖਿਲਾਫ ਹੁਣ ਕੱਢੇ ਗਏ ਇਹ ਜਿਹੜੇ ਅਕਾਲੀ ਆਗੂ ਨੇ ਬਾਗੀ, ਉਹ ਵਾਕਿਆ ਹੀ ਬਾਗੀ ਸੁਰਾਂ ਦੇ ਵਿੱਚ ਜਿਹੜੇ ਆ ਜੀ ਉਹ ਹੋ ਗਏ ਆ। ਅਤੇ ਉਹਨੇ ਐਲਾਨ ਕਰ ਦਿੱਤਾ ਕਿ ਅਕਾਲੀ ਦਲ ਉਹ ਨਵਾਂ ਬਣਾਉਣ ਜਾ ਰਹੇ ਆ। 14 ਦਸੰਬਰ ਨੂੰ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ। 14 ਦਸੰਬਰ 1920 ਦੇ ਵਿੱਚ ਬਣਿਆ ਅਕਾਲੀ ਦਲ ਜਿਹੜਾ ਉਹ ਸਮੇਂ ਦੇ ਉੱਤੇ ਪਾਟਦਾ ਰਿਹਾ। ਸਮੇਂ ਦੇ ਉੱਤੇ ਉਹਦੇ ਕਈ ਗਰੁੱਪ ਜਿਹੜੇ ਆ ਜੀ ਉਹ ਆਉਂਦੇ ਰਹੇ ਆ। ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਇਹ ਕਹਿ ਲਓ ਤੁਸੀਂ ਕਿ ਅਕਾਲੀ ਦਲ ਦੇ ਉੱਤੇ ਬਾਦਲ ਜਿਹੜਾ ਜੀ ਉਹ ਕਾਬਜ਼ ਹੈ, ਔਰ ਬਾਦਲ ਪਰਿਵਾਰ ਜਿਹੜਾ ਜੀ ਸਮੁੱਚੇ ਰੂਪ ਦੇ ਵਿੱਚ ਕਾਬਜ਼ ਹੋ ਗਿਆ। ਪੰਜਾਬ ਦੇ ਵਿੱਚ ਜਦੋਂ ਸੱਤਾ ਸੀ ਉਹਦੇ ਵਿੱਚ ਸਾਰਾ ਪਰਿਵਾਰ ਹੀ ਜਿਹੜਾ ਜੀ ਉਹ ਐਡਜਸਟ ਕੀਤਾ ਹੋਇਆ ਸੀ ਬਾਦਲ ਸਾਹਿਬ ਨੇ। ਉਦੋਂ ਕੋਈ ਬੋਲਿਆ ਨਹੀਂ। ਹੌਲੀ ਹੌਲੀ ਹਾਲਾਤ ਜਿਹੜੇ ਉਹ ਬਦਲੇ। ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਨਾ ਰਿਹਾ ਤੇ ਆਪਣੀ ਸਭ ਤੋਂ ਨਮੋਸ਼ੀ ਭਰੀ ਹਾਰ ਦਾ ਉਹਨੂੰ ਸਾਹਮਣਾ ਜਿਹੜਾ ਸੀ ਉਹ ਕਰਨਾ ਪਿਆ ਕਿ ਉਹ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਆ ਸਕਿਆ। ਤਾਂ ਉਦੋਂ ਬਾਅਦ ਇਹ ਬਾਗੀ ਸੁਰਾਂ ਉੱਠ ਕੇ ਜਿਹੜੀਆਂ ਬਾਹਰ ਨਿਕਲਣੀਆਂ ਸ਼ੁਰੂ ਹੋਈਆਂ। ਖਾਸ ਤੌਰ ਦੇ ਉੱਤੇ ਜਿਸ ਪੰਥਕ ਮੁੱਦੇ ਦੇ ਉੱਤੇ ਅਕਾਲੀ ਦਲ ਰਾਜਨੀਤੀ ਕਰਦਾ ਰਿਹਾ, ਉਹੀ ਪੰਥਕ ਮੁੱਦਾ ਇਸ ਵੇਲੇ ਉਹਦੇ ਵਾਸਤੇ ਸਭ ਤੋਂ ਵੱਡੀ ਮੁਸੀਬਤ ਜਿਹੜੀ ਜੀ ਉਹ ਬਣ ਗਿਆ। ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ, ਸਰਸ ਵਾਲੇ ਤੋਂ ਲਈਆਂ ਵੋਟਾਂ, ਉਹਨੂੰ ਘਰ ਬੈਠੇ ਨੂੰ ਦਿੱਤੀ ਮਾਫੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 96 ਲੱਖ ਦੇ ਉਹਦੇ ਹੱਕ 'ਚ ਛਪਵਾਏ ਇਸ਼ਤਿਹਾਰ, ਵਾਪਸ ਲਈ ਮਾਫੀ, ਫਿਲਮ ਦਾ ਰੌਲਾ, ਇਹ ਸਾਰਾ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕਿ ਅਕਾਲੀ ਦਲ ਬਾਦਲ ਦੇ ਵਾਸਤੇ ਮੁਸੀਬਤ ਬਣੀਆਂ ਹੋਈਆਂ ਨੇ। ਪੁਰਾਣੇ ਅਕਾਲੀ ਆਗੂ ਜਿਨ੍ਹਾਂ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਜਿਹੜੇ ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਸ਼ਾਮਲ ਨੇ, ਉਹਨਾਂ ਨੇ ਐਲਾਨ ਕਰ ਦਿੱਤਾ ਕਿ 14 ਦਸੰਬਰ ਨੂੰ ਉਹ ਨਵਾਂ ਅਕਾਲੀ ਦਲ ਜਿਹੜਾ ਜੀ ਉਹ ਬਣਾਉਣਗੇ। ਉਹਨੇ ਕਿਹਾ ਕਿ ਇਹਦੇ ਵਿੱਚ ਅਕਾਲੀ ਆਗੂ ਜਿਹੜੇ ਨੇ ਉਹ ਇਕੱਠੇ ਹੋਣ। ਇੱਕ ਤਾਂ ਉਹਨਾਂ ਨੇ ਇਹਦੇ ਵਿੱਚ ਇਹ ਐਲਾਨ ਕੀਤਾ ਕਿ ਉਹ ਸਮੁੱਚੇ ਪੰਥ ਤੋਂ, ਪੰਜਾਬੀਆਂ ਤੋਂ, ਸਿੱਖਾਂ ਤੋਂ ਮੁਆਫੀ ਮੰਗਦੇ ਆ ਕਿ ਜੋ ਕੁਛ ਹੁੰਦਾ ਰਿਹਾ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਜਾਂ ਸਰਸੇ ਵਾਲੇ ਤੋਂ ਵੋਟਾਂ ਮੰਗਣੀਆਂ, ਉਹਨੂੰ ਮੁਆਫੀ ਦੇਣੀ। ਉਹ ਉਸ ਟਾਈਮ ਬੋਲੇ ਨਹੀਂ। ਇਹਦੀ ਉਹ ਜਿਹੜੀ ਮੁਆਫੀ ਚਾਹੁੰਦੇ ਆ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਸੀ। ਉਹਨਾਂ ਨੇ ਕਿਹਾ ਕਿ ਅਸੀਂ ਪਸ਼ਚਾਤਾਪ ਜਿਹੜਾ ਉਹ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਕੇ ਕੀਤਾ, ਫਿਰ ਵੀ ਅਸੀਂ ਸਮੁੱਚੇ ਪੰਥ ਤੋਂ ਤੇ ਪੰਜਾਬੀਆਂ ਤੋਂ ਮੁਆਫੀ ਮੰਗਦੇ ਹਾਂ। ਦੂਜੀ ਗੱਲ ਉਹਨਾਂ ਨੇ ਇਹ ਆਖੀ ਕਿ ਉਹ ਬੈਂਸ ਭਰਾ ਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਵੀ ਸੱਦਾ ਦਿੰਦੇ ਆ ਕਿ ਉਹ ਇਸ ਅਕਾਲੀ ਦਲ ਦੇ ਨਾਲ ਜੁੜਨ। ਇੱਕ ਅਕਾਲੀ ਦਲ ਦਾ ਐਲਾਨ ਜਿਹੜਾ ਬਰਗਾੜੀ ਦੇ ਵਿੱਚ ਕੀਤਾ ਗਿਆ ਸੀਗਾ 25 ਤਰੀਕ ਨੂੰ ਗੁਰਪੁਰਬ ਮਨਾਉਂਦਿਆਂ ਹੋਇਆ ਕਿ ਨਵਾਂ ਅਕਾਲੀ ਦਲ ਸਥਾਪਿਤ ਕੀਤਾ ਜਾਊਗਾ। ਕਨਸੂਆਂ ਇਹ ਆ ਰਹੀਆਂ ਨੇ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੇ ਵੱਲੋਂ ਇਹ ਬਣਾਏ ਜਾ ਰਹੇ ਅਕਾਲੀ ਦਲ ਦੇ ਵਿੱਚ ਰਵੀ ਇੰਦਰ ਸਿੰਘ ਅਕਾਲੀ ਦਲ 19-20 ਵਾਲੇ ਜਿਹੜਾ ਜੀ ਉਹ ਸ਼ਾਮਿਲ ਹੋ ਸਕਦੇ ਆ। ਜੇ ਉਹ ਸ਼ਾਮਿਲ ਹੁੰਦੇ ਆ ਤਾਂ ਬਰਗਾੜੀ ਵਿਚਲੀਆਂ ਜਿਹੜੀਆਂ 5 ਕੁ ਧਿਰਾਂ ਸੀਗੀਆਂ ਉਹਦੇ ਵਿੱਚੋਂ ਇੱਕ ਧਿਰ ਜਿਹੜੀ ਆ ਜੀ ਉਹ ਘੱਟ ਜੂਗੀ। ਸੁਖਪਾਲ ਸਿੰਘ ਖਹਿਰਾ ਉਹਦੀ ਜਿਹੜੀ
ਉਹ ਬੈਂਸ ਭਰਾਵਾਂ ਨੂੰ ਤੇ ਡਾਕਟਰ ਗਾਂਧੀ ਹੋਰਾਂ ਨੂੰ ਨਾਲ ਲੈ ਕੇ ਮਾਰਚ ਕੱਢ ਰਹੇ ਆ। ਉਹ ਕਹਿੰਦੇ ਆ ਕਿ ਮਾਰਚ ਦੇ ਵਿੱਚ ਲੋਕਾਂ ਦਾ ਮਿਲਿਆ ਹੋਇਆ ਸਹਿਯੋਗ ਇਹ ਤੈਅ ਕਰੂਗਾ ਕਿ ਉਹ ਸਿਆਸੀ ਪਾਰਟੀ ਬਣਾਉਂਦੇ ਆ ਜਾਂ ਕੋਈ ਫਰੰਟ ਦੇ ਨਾਲ ਸਾਰ ਲੈਂਦੇ ਆ, ਜਿਵੇਂ ਡਾਕਟਰ ਗਾਂਧੀ ਹੋਰੀ ਜਿਹੜਾ ਜੀ ਉਹ ਸਾਰਦੇ ਰਹੇ ਆ। ਤਕਰੀਬਨ ਇੰਨੀਆਂ ਧਿਰਾਂ ਕੀ ਪੰਜਾਬ ਦੇ ਵਿੱਚ ਸਮਾ ਜਾਣਗੀਆਂ ਔਰ ਉਹ ਆਪਣੇ ਆਪ ਨੂੰ ਸਕਸੈਸ ਕਰ ਲੈਣਗੀਆਂ। ਇੱਕ ਬਰਗਾੜੀ ਵਾਲਾ ਅਕਾਲੀ ਦਲ, ਹੁਣ ਇਹ ਇੱਕ ਮਾਝੇ ਵਾਲੇ ਆਗੂਆਂ ਦੇ ਮੂਹਰੇ ਲੱਗ ਕੇ ਬਣਨ ਵਾਲਾ ਅਕਾਲੀ ਦਲ ਤੇ ਇੱਕ ਨਵਾਂ ਧੜਾ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜਾ ਜੀ ਉਹ ਉਭਾਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਇੰਨੀਆਂ ਧੜੇਬੰਦੀਆਂ ਜੀ ਕਿ ਇਹਨਾਂ ਦੀ ਸਾਰਿਆਂ ਦੀ ਨਿਗਾਹ ਜਿਹੜੀ ਆ ਜੀ ਉਹ ਪੰਥਕ ਵੋਟ ਬੈਂਕ ਦੇ ਉੱਤੇ ਆ, ਜਿਹੜੀ ਕਿ ਅਕਾਲੀ ਦਲ ਬਾਦਲ ਦੇ ਕੋਲੋਂ ਖੁੱਸ ਗਈ ਹੈ। ਇਹ ਬੜਾ ਅਹਿਮ ਰਹੂਗਾ ਕਿ ਕਿਹੜੀ ਧਿਰ ਜਿਹੜੀ ਆ ਜੀ ਉਹ ਇਹਦੇ ਵਿੱਚ ਲੀਡ ਲੈਂਦੀ ਆ। ਜਿਹੜੀ ਲੀਡ ਲੈ ਗਈ ਧਿਰ ਉਹ ਇਸ ਖੱਪੇ ਨੂੰ ਪੂਰਨ ਦੇ ਵਿੱਚ ਜਿਹੜਾ ਜੀ ਉਹ ਸਫਲ ਹੋ ਸਕਦੀ ਹੈ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਹੋਰਾਂ ਦੇ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਦੇ ਵਿੱਚ ਕੁਝ ਉਹ ਲੋਕ ਆ ਸਕਦੇ ਆ ਜਿਹੜੇ ਦਹਾਕਾ ਡੇਢ ਦਹਾਕੇ ਤੋਂ ਬਾਦਲ ਦੇ ਨਾਲ ਜਿਹੜਾ ਜੀ ਉਹ ਨਾਰਾਜ਼ ਤੇ ਨਿਰਾਸ਼ ਰਹੇ ਆ। ਇਹ ਅਗਲੇ ਦਿਨ ਜਿਹੜੇ ਜੀ ਉਹ ਬੜੇ ਅਹਿਮ ਹੋਣਗੇ ਕਿ ਕਿੰਨੇ ਕੁ ਲੋਕਾਂ ਨੂੰ ਉਹ ਤੋੜਦੇ ਆ। ਪਰ ਇੱਕ ਕੀ ਆ ਕਿ ਅਕਾਲੀ ਦਲ ਬਾਦਲ ਦੇ ਵਾਸਤੇ ਖਤਰੇ ਦੇ ਬੱਦਲ ਜਿਹੜੇ ਉਹ ਮੰਡਰਾ ਰਹੇ ਆ। ਹਾਕੀ ਦੇ ਜਿਹੜੇ ਸ਼ੌਕੀਨ ਨੇ ਜੀ ਉਹਨਾਂ ਦੇ ਵਾਸਤੇ ਇਹ ਚੰਗੀ ਜਿਹੜੀ ਉਹ ਖਬਰ ਹੈ ਕਿ ਪੂਲ ਸੀ ਦੇ ਵਿੱਚ ਜਿਹੜਾ ਭਾਰਤ ਦੇ ਵੱਲੋਂ ਆਪਣੇ ਇੱਕ ਮੈਚ ਦੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਉਹ ਕੀਤਾ ਗਿਆ ਔਰ ਵਿਸ਼ਵ ਦੇ ਵਿੱਚ ਤੀਜੇ ਨੰਬਰ ਦੀ ਜਿਹੜੀ ਟੀਮ ਹੈ ਬੈਲਜੀਅਮ, ਉਹਦੇ ਨਾਲ ਜੁਝਾਰੂ ਮੈਚ ਜਿਹੜਾ ਸੀ ਉਹ ਹੋਇਆ ਔਰ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਜਿਹੜੀ ਬੈਲਜੀਅਮ ਸੀ ਉਹਦੇ ਨਾਲ 2-2 ਦੇ ਟਾਈ ਮੈਚ ਜਿਹੜਾ ਸੀਗਾ ਉਹ ਹਾਕੀ ਵਿੱਚ ਖੇਡਿਆ। ਜਿਹੜਾ ਹਾਕੀ ਦਾ ਵਿਸ਼ਵ ਕੱਪ ਇਸ ਵੇਲੇ ਹੋ ਰਿਹਾ ਈਸ਼ਵਰ ਦੇ ਵਿੱਚ। ਪਹਿਲਾ ਜਿਹੜਾ ਗੋਲ ਸੀਗਾ ਬੈਲਜੀਅਮ ਨੇ ਕਰਕੇ ਚੜ੍ਹਤ ਬਣਾ ਲਈ, ਪਰ ਸੈਕਿੰਡ ਹਾਫ ਤੋਂ ਬਾਅਦ ਜਿਹੜੇ ਭਾਰਤ ਦੇ ਖਿਡਾਰੀ ਸੀਗੇ ਜੀ ਉਹਨਾਂ ਦੇ ਵਿੱਚ ਇੱਕ ਨਵਾਂ ਜੋਸ਼ ਵੇਖਣ ਨੂੰ ਮਿਲਿਆ ਔਰ ਉਹਨਾਂ ਨੇ ਇਹ ਗੋਲ ਲਾਤਾ ਕਰਕੇ, ਬਲਕਿ ਇੱਕ ਗੋਲ ਜਿਹੜਾ ਸੀ ਉਹ ਬੈਲਜੀਅਮ ਦੇ ਸਿਰ ਚਾੜ ਦਿੱਤਾ। ਬੈਲਜੀਅਮ ਨੇ ਲਾਸਟ ਮਿੰਟ ਦੇ ਵਿੱਚ 56ਵੇਂ ਮਿੰਟ ਦੇ ਵਿੱਚ ਜਿਹੜਾ ਸੀਗਾ ਗੋਲ ਕਰਕੇ ਇਹਨੂੰ ਟਾਈ ਕਰ ਦਿੱਤਾ ਕਿਉਂਕਿ ਭਾਰਤ ਨੇ ਪਹਿਲਾ ਮੈਚ ਜਿਹੜਾ ਉਹ ਸਾਊਥ ਅਫਰੀਕਾ ਤੋਂ 5-0 ਦੇ ਨਾਲ ਜਿੱਤਿਆ ਸੀਗਾ। ਗੋਲ ਦੇ ਹਿਸਾਬ ਦੇ ਨਾਲ ਭਾਰਤੀ ਟੀਮ ਜਿਹੜੀ ਹੈ ਜੀ ਉਹ ਮੂਹਰੇ ਆ। ਹੁਣ ਅਗਲਾ ਮੁਕਾਬਲਾ ਜਿਹੜਾ ਜੀ ਉਹ ਕੈਨੇਡਾ ਦੇ ਨਾਲ ਹੈ ਤੇ ਇਸ ਕਰਕੇ ਇਸ ਪੂਲ ਦੇ ਵਿੱਚ ਜਿਹੜਾ ਜੀ ਉਹ ਟੌਪ ਤੇ ਰਹਿਣ ਦੇ ਅਨੁਸਾਰ ਨੇ ਭਾਰਤੀ ਹਾਕੀ ਦੇ। ਇਹ ਵਰ੍ਹਿਆਂ ਤੋਂ ਬਾਅਦ ਹੈ ਜਦੋਂ ਕਿ ਭਾਰਤੀ ਹਾਕੀ ਦੇ ਵਿੱਚ ਪੰਜਾਬ ਦੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਖਿਡਾਰੀ ਆ ਉਹ ਖੇਡ ਰਹੇ ਆ ਔਰ ਜਿਹੜੀ ਉਮੀਦ ਕੀਤੀ ਜਾ ਸਕਦੀ ਹੈ ਕਿ ਭਾਰਤ ਇਸ ਵਾਰੀ ਵੱਡਾ ਦਾਅਵੇਦਾਰ ਹੈ ਇਸ ਵਰਲਡ ਕੱਪ ਹਾਕੀ ਦੇ ਫਾਈਨਲ ਦੇ ਵਿੱਚ ਪਹੁੰਚਣ ਦੇ ਵਾਸਤੇ। ਅਜੇ ਕਿਉਂਕਿ ਫਾਈਨਲ ਦੀ ਗੱਲ ਕੀਤੀ ਜਾਵੇ ਬਹੁਤ ਬੜੀ ਜਿਹੜੀ ਉਹ ਬਾਅਦ ਦੇ ਵਿੱਚ ਗੱਲ ਜਿਹੜੀ ਉਹ ਹੋਊਗੀ। ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਅਗਲੇ ਸੈਸ਼ਨ ਦੇ ਵਿੱਚ ਇੱਕ ਕਾਨੂੰਨੀ ਸੋਧ ਬਿੱਲ ਲਿਆਂਦਾ ਜਾ ਰਿਹਾ ਜਿਹਦੇ ਨਾਲ ਰਾਜ ਦੇ ਵਿੱਚ ਪ੍ਰਾਈਵੇਟ ਹੈਲਥ ਸਾਇੰਸ ਯੂਨੀਵਰਸਿਟੀ ਦੇ ਵੱਲੋਂ ਵਸੂਲੀਆਂ ਜਾਂਦੀਆਂ MBBS ਤੇ BDS ਦੀਆਂ ਭਾਰੀ ਫੀਸਾਂ ਦੇ ਉੱਤੇ ਜਿੰਦਾ ਕੁੰਡਾ ਲੱਗਣ ਦੇ ਅਸਰ ਨੇ। ਇਹ ਕਿਹਾ ਜਾ ਰਿਹਾ ਕਿ ਐਡਵੋਕੇਟ ਜਨਰਲ ਨੇ ਪੰਜਾਬ ਹੈਲਥ ਸਾਇੰਸ ਐਜੂਕੇਸ਼ਨ ਇੰਸਟੀਚਿਊਟ ਰੈਗੂਲੇਸ਼ਨ ਆਫ ਐਡਮਿਸ਼ਨ ਫਿਕਸੇਸ਼ਨ ਆਫ ਡੀ ਐਂਡ ਮੇਕਿੰਗ ਰਿਜ਼ਰਵੇਸ਼ਨ ਐਕਟ 2006 ਦੇ ਵਿੱਚ ਸੋਧ ਨੂੰ ਹਰੀ ਝੰਡੀ ਦਿੱਤੀ ਹੈ। ਇਸ ਸੋਧ ਦੇ ਜ਼ਰੀਏ ਸਰਕਾਰ ਪ੍ਰਾਈਵੇਟ ਹੈਲਥ ਸਾਇੰਸ ਯੂਨੀਵਰਸਿਟੀਆਂ ਦੇ ਵੱਲੋਂ ਵਸੂਲੀਆਂ ਜਾਂਦੀਆਂ ਫੀਸਾਂ ਨੂੰ ਨਿਯਮਿਤ ਕਰਨ ਦੇ ਸਮਰੱਥ ਬਣ ਜਾਊਗੀ। ਕਾਨੂੰਨੀ ਮਸ਼ੀਰ ਜਿਹੜੇ ਨੇ ਜੀ ਉਹਨਾਂ ਨੇ ਇਹ ਜਿਹੜੀ ਜੀ ਉਹ ਸਲਾਹ ਦਿੱਤੀ ਆ ਕਿ ਮੌਜੂਦਾ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਹੋਂਦ ਆਉਣ ਤੋਂ ਕਾਫੀ ਦੇਰ ਪਹਿਲਾਂ ਬਣਾਇਆ ਗਿਆ ਸੀਗਾ। ਹਾਲਾਂਕਿ ਇਹਦੇ ਵਿੱਚ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਵੱਲੋਂ ਵਸੂਲੀਆਂ ਜਾਂਦੀਆਂ ਫੀਸਾਂ ਨੂੰ ਨਿਯਮਿਤ ਕਰਨ ਦਾ ਪ੍ਰਬੰਧ ਹੈ, ਪਰ ਪ੍ਰਾਈਵੇਟ ਹੈਲਥ ਸਾਇੰਸ ਯੂਨੀਵਰਸਿਟੀਆਂ ਦੇ ਬਾਰੇ ਕੋਈ ਜ਼ਿਕਰ ਨਹੀਂ ਹੈ, ਜਿਹਦੇ ਕਰਕੇ ਪ੍ਰਾਈਵੇਟ ਯੂਨੀਵਰਸਿਟੀਆਂ ਅਦਾਲਤਾਂ 'ਚੋਂ ਆਪਣੇ ਹੱਕ ਦੇ ਵਿੱਚ ਫੈਸਲੇ ਹਾਸਲ ਕਰ ਸਫਲ ਹੋ ਜਾਂਦੀ ਹੈ ਔਰ ਇੱਕੋ ਜਿਹੇ ਕੋਰਸਾਂ ਦੇ ਲਈ ਪ੍ਰਾਈਵੇਟ ਮੈਡੀਕਲ ਕਾਲਜਾਂ ਪ੍ਰਾਈਵੇਟ ਯੂਨੀਵਰਸਿਟੀਆਂ ਦੀਆਂ ਫੀਸਾਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਇਸ ਉੱਤੇ ਉਂਗਲ ਧਰੀ ਗਈ ਹੈ। ਇਹ ਕਿਹਾ ਗਿਆ ਸੋਧ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਦੇ ਵਿੱਚ ਪੇਸ਼ ਕੀਤਾ ਜਾਊਗਾ। ਮੈਡੀਕਲ ਸਿੱਖਿਆ ਤੇ ਮੰਤਰੀ ਨੇ ਜਿਹੜਾ ਜੀ ਇਹ ਗੱਲ ਪੁਸ਼ਟੀ ਕੀਤੀ ਹੈ ਤੇ ਪੰਜਾਬ ਵਿਧਾਨ ਸਭਾ ਦੇ ਸਰਦਰੁੱਤ ਦੇ ਸੈਸ਼ਨ ਦੇ ਵਿੱਚ ਇਹ ਸੋਧ ਬਿੱਲ ਜਾਊਗਾ। ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਉਹ ਹੋਂਦ ਦੇ ਵਿੱਚ ਆਉਣ ਤੋਂ ਪਹਿਲਾਂ ਪ੍ਰਾਈਵੇਟ ਮੈਡੀਕਲ ਕਾਲਜਾਂ ਦੀਆਂ 50% ਦੀ ਸੀਟਾਂ ਸਰਕਾਰੀ ਕੋਟੇ ਦੇ ਤਹਿਤ ਰੱਖੀਆਂ ਜਾਂਦੀਆਂ ਸੀਗੀਆਂ। ਇਹਨਾਂ ਦੀਆਂ ਸੀਟਾਂ ਸਰਕਾਰ ਜਿਹੜਾ ਜੀ ਉਹ ਤੈਅ ਕਰਦੀ ਸੀਗੀ ਜੀ।
ਪਟਿਆਲੇ ਦੇ ਵਿੱਚ ਪਿਛਲੇ ਜਿਹੜਾ ਸੀਗਾ ਜੀ ਪੌਣੇ 2 ਮਹੀਨਿਆਂ ਤੋਂ ਚੱਲ ਰਹੇ ਅਧਿਆਪਕ ਮੋਰਚੇ ਦੇ ਵਿਚਾਲੇ ਦਰਾਰ ਜਿਹੜੀ ਹੈ ਉਹ ਪੈ ਗਈ। ਸ਼ਨੀਚਰਵਾਰ ਨੂੰ ਇਹ ਖਬਰ ਆਈ ਕਿ ਸਿੱਖਿਆ ਮੰਤਰੀ OP ਸੋਨੀ ਹੋਰੀ ਇੱਥੇ ਆਏ ਔਰ ਉਹਨਾਂ ਨੇ ਜਿਹੜਾ ਸੀਗਾ ਜੂਸ ਪਿਆ ਕੇ ਇਸ ਸਾਂਝੇ ਮੋਰਚੇ ਦਾ ਜਿਹੜਾ ਜੀ ਉਹ ਸਮਾਪਤੀ ਦਾ ਐਲਾਨ ਕਰ ਦਿੱਤਾ। ਗੁਰਦੁਆਰਾ ਦੂਖ ਨਿਵਾਰਨ ਦੇ ਨੇੜੇ ਟੈਂਟ ਲਾਈ ਬੈਠੇ ਇਸ ਮੋਰਚੇ ਨੇ ਝੱਟ ਦੇਣੀ ਟੈਂਟ ਪੁੱਟ ਤੇ ਰਾਤੋਂ ਰਾਤ ਜਿਹੜਾ ਸੀਗਾ ਉਹ ਮੋਰਚਾ ਉੱਠ ਗਿਆ, ਕਿਉਂਕਿ 2 ਤਰੀਕ ਨੂੰ ਇਹਨਾਂ ਨੇ ਐਲਾਨ ਜਿਹੜਾ ਇਹ ਕੀਤਾ ਹੋਇਆ ਸੀਗਾ ਕਿ ਉਹ ਪਟਿਆਲਾ ਜਾਮ ਕਰਨਗੇ। ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਫੋਰਸ ਲਾ ਕੇ ਇਸ ਪਟਿਆਲਾ ਜਾਮ ਜਿਹੜਾ ਸੀਗਾ ਇਹਨੂੰ ਰੋਕਣ ਦੇ ਵਿੱਚ ਪ੍ਰਸ਼ਾਸਨ ਨੇ ਪੂਰੇ ਇੰਤਜ਼ਾਮ ਕੀਤੇ, ਕਿਉਂਕਿ ਇਹ ਮੋਰਚਾ ਪਹਿਲਾਂ ਉੱਠ ਗਿਆ ਸੀਗਾ। ਇਸ ਕਰਕੇ ਪ੍ਰਸ਼ਾਸਨ ਦੀ ਥੋੜੀ ਸਿਰਦਰਦੀ ਤਾਂ ਸੀ, ਪਰ ਫਿਰ ਵੀ ਉਹਦੇ ਵੱਲੋਂ 6000 ਦੇ ਕਰੀਬ ਪੁਲਿਸ ਜਿਹੜੇ ਜੀ ਇੱਥੇ ਵੱਖ-ਵੱਖ ਜਿਹੜੇ ਪੁਆਇੰਟ ਨੇ ਉਹਨਾਂ ਦੇ ਉੱਤੇ ਤਾਇਨਾਤ ਕੀਤੇ ਗਏ ਸੀਗੇ। ਇਹ ਜਿਹੜਾ ਐਲਾਨ ਸੀ ਇੱਕ ਤਾਂ ਦੂਜਾ ਜਿਹੜਾ ਸੀਗਾ ਜੀ ਉਹਨੇ ਇਹ ਕਿਹਾ ਨਹੀਂ ਉਹ 2 ਤਰੀਕ ਨੂੰ ਜਾਮ ਨੂੰ ਉਸੇ ਤਰੀਕੇ ਦੇ ਨਾਲ ਜਾਰੀ ਰੱਖਣਗੇ ਔਰ ਮੋਰਚਾ ਵੀ ਆਪਣਾ ਜਾਰੀ ਰੱਖਣਗੇ। ਇਹਨਾਂ ਨੇ ਪਟਿਆਲੇ ਦੇ ਨਜ਼ਦੀਕ ਮਹਿਮਦਪੁਰ ਅਨਾਜ ਮੰਡੀ ਦੇ ਵਿੱਚ ਇੱਕ ਧਰਨਾ ਜਿਹੜਾ ਸੀਗਾ ਜੀ ਉਹ ਲਾਇਆ ਔਰ ਧਰਨਾ ਲਾ ਕੇ ਮੁੜ ਕੇ ਪੱਕਾ ਮੋਰਚਾ ਲਾਉਣ ਦਾ ਐਲਾਨ ਜਿਹੜਾ ਉਹ ਕਰ ਦਿੱਤਾ। SSA ਰਮਸਾ ਅਧਿਆਪਕ ਯੂਨੀਅਨ ਤੇ ਮਾਡਲ ਤੇ ਆਦਰਸ਼ ਸਕੂਲ ਕਰਮਚਾਰੀ ਐਸੋਸੀਏਸ਼ਨ ਜਿਹੜੀ ਸੀ ਇਹਨਾਂ ਦੇ ਵਿੱਚ ਠੇਕਾ ਮੁਲਾਜ਼ਮ ਕਿਸਾਨ ਤੇ ਸਟੂਡੈਂਟ ਕੁਝ ਆਰਗੇਨਾਈਜੇਸ਼ਨ ਜਿਹੜੀਆਂ ਸੀ ਉਹ ਵੀ ਸ਼ਾਮਲ ਹੋਈਆਂ। ਅਧਿਆਪਕਾਂ ਦੇ ਜਿਹੜਾ ਰੋਸਟ ਪ੍ਰੋਗਰਾਮ ਸੀ ਇਹ ਖਿੰਡਰ ਗਿਆ ਇੱਕ ਟਾਈਪ ਦੇ ਨਾਲ, ਕਿਉਂਕਿ ਇੱਕ ਬਹੁਤ ਵੱਡਾ ਐਕਟ ਜਿਹੜਾ ਸੀਗਾ ਜੀ ਉਹ ਬਣ ਗਿਆ ਸੀਗਾ ਪ੍ਰਸ਼ਾਸਨ ਦੇ ਵਾਸਤੇ, ਪੰਜਾਬ ਸਰਕਾਰ ਦੇ ਵਾਸਤੇ। 2 ਤਰੀਕ ਨੂੰ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ਨੂੰ ਜਾਮ ਕਰਨ ਦਾ ਐਲਾਨ ਕਰਕੇ ਉਦੋਂ ਪਹਿਲਾਂ ਜਿਹੜੇ ਮੰਤਰੀ ਨੇ ਜੀ ਜਾਂ ਸਰਕਾਰੀ ਜਿਹੜੀਆਂ ਧਿਰਾਂ ਨੇ ਉਹ ਸਫਲ ਹੋ ਗਈਆਂ ਇਹਦੇ ਵਿੱਚ ਕਿ ਉਹਨਾਂ ਨੇ ਵਿਚਾਲੇ ਜਿਹੜੀ ਸੀ ਉਹ ਕੰਧ ਕੱਢ ਦਿੱਤੀ ਇਹਨਾਂ ਜਥੇਬੰਦੀਆਂ ਦੇ। ਹੁਣ ਜਿਹੜੀਆਂ ਰਹਿ ਗਈਆਂ ਜਥੇਬੰਦੀਆਂ ਨੇ ਉਹ ਮੋਰਚੇ ਨੂੰ ਕੀ ਨਵੇਂ ਸਿਰੇ ਤੋਂ ਲੈਣਗੀਆਂ, ਕਿਹੜੇ ਤਰੀਕੇ ਦੇ ਨਾਲ ਚਲਾਉਣਗੀਆਂ, ਇਹ ਇੱਕ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਇਹ ਪੁਆਇੰਟ ਰਹੂਗਾ ਕਿ ਕੀ ਉਹ ਦੁਬਾਰਾ ਉਭਾਰ ਸਕਦੀਆਂ ਨੇ ਜਿੱਡੇ ਵੱਡੇ ਪੱਧਰ ਦੇ ਉੱਤੇ ਸਾਂਝੇ ਤੌਰ ਦੇ ਉੱਤੇ ਇਹਨਾਂ ਨੇ ਉਭਾਰ ਲਿਆ ਸੀਗਾ। ਅਕਸਰ ਅਜਿਹਾ ਕੁਝ ਹੀ ਹੁੰਦਾ ਕਿ ਜਿਹੜੀ ਐਜੀਟੇਸ਼ਨ ਚੱਲਦੀ ਆ ਉਹਨੂੰ ਬਜਾਏ ਇਹਦੇ ਕਿ ਮੰਗਾਂ ਮੰਨਣ ਦੇ ਜਿਹੜਾ ਜੀ ਉਹਨਾਂ ਨੂੰ ਪਾੜ ਲਿਆ ਜਾਂਦਾ ਤੇ ਵਿਚਾਲੇ ਲੀਕ ਖਿੱਚ ਕੇ ਉਹਨਾਂ ਦੀ ਤਾਕਤ ਜਿਹੜੀ ਹੈ ਜੀ ਉਹ ਅੱਧੀ ਕਰ ਦਿੱਤੀ ਜਾਂਦੀ ਆ। ਇਹੋ ਜਿਹਾ ਕੁਝ ਹਾਲਾਤ ਜਿਹੜੇ ਆ ਅਧਿਆਪਕ ਮੋਰਚੇ ਦੇ ਇੱਥੇ ਪੰਜਾਬ ਦੇ ਸ਼ਹਿਰ ਪਟਿਆਲੇ ਦੇ ਵਿੱਚ ਲੱਗੇ ਉਹਦੇ ਹਾਲਾਤ ਜਿਹੜੇ ਇਸ ਤਰ੍ਹਾਂ ਦੇ ਬਣ ਗਏ ਜਿਹੜੇ ਕਿ 42000 ਤਨਖਾਹਾਂ ਨੂੰ 15000 ਰੁਪਏ ਦੇ ਉੱਤੇ ਕਰਨ ਨੂੰ ਲੈ ਕੇ ਲਾਇਆ ਗਿਆ ਮੋਰਚਾ ਸੀ ਜੀ। ਇਸ ਵੇਲੇ ਕਰਤਾਰਪੁਰ ਲੰਘੇ ਨੂੰ ਲੈ ਕੇ ਜਿਹੜੀਆਂ ਵੱਖ-ਵੱਖ ਖਬਰਾਂ ਨੇ ਉਹ ਵਿਸ਼ਵ ਭਰ ਦੇ ਵਿੱਚ ਬੈਠੇ ਭਾਈਚਾਰੇ ਦੇ ਵਾਸਤੇ ਬਹੁਤ ਜਿਹੜਾ ਇੰਟਰਸਟ ਦਾ ਕਾਰਨ ਬਣੀਆਂ ਹੋਈਆਂ ਨੇ। ਇਹਦੇ ਵੱਖ-ਵੱਖ ਪਹਿਲੂ ਜਿਹੜੇ ਉਹ ਪੇਸ਼ ਕੀਤੇ ਜਾ ਰਹੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ 2 ਅੰਦੋਲੇ ਜਿਹੜੇ ਕਸਬੇ ਸੀਗੇ ਉਹ ਇੱਕਦਮ ਦੁਨੀਆ ਦੇ ਨਕਸ਼ੇ ਦੇ ਉੱਤੇ ਜਿਹੜਾ ਜੀ ਉਹ ਆ ਗਏ ਆ। ਇੱਕ ਭਾਰਤ ਵਾਲੀ ਸਾਈਡ ਤੇ ਪੰਜਾਬ ਦੇ ਵਿੱਚ ਡੇਰਾ ਬਾਬਾ ਨਾਨਕ ਹੈ ਜਿਹਦੇ ਸੰਬੰਧੀ ਇਹ ਕਿਹਾ ਜਾ ਰਿਹਾ ਕਿ ਡਿਵੈਲਪਮੈਂਟ ਅਥਾਰਟੀ ਬਣਾਉਣ ਦਾ ਫੈਸਲਾ ਵੀ ਅੱਜ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਹੋ ਸਕਦਾ। ਇਹ ਦੂਜਾ ਸ਼ਹਿਰ ਹੈ ਜੀ ਬਾਬੇ ਨਾਨਕ ਦਾ ਕਰਤਾਰਪੁਰ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ। ਇਹ ਵਿਸ਼ਵ ਭਰ ਦੇ ਵਿੱਚ ਬੈਠਾ ਜਿਹੜਾ ਭਾਈਚਾਰਾ ਜੀ ਉਹਦੀ ਇਸ ਦਾ ਕੇਂਦਰ ਇਹ ਦੋਨੋਂ ਕਸਬੇ ਜਿਹੜੇ ਨੇ ਆਉਂਦੇ ਦਿਨ ਦੌਰਾਨ ਬਣਨਗੇ, ਕਿਉਂਕਿ ਅਗਲੇ ਬਾਰੇ ਗੁਰੂ ਨਾਨਕ ਸਾਹਿਬ ਦੇ 550 ਸਾਲ ਦਾ ਜਿਹੜਾ ਗੁਰਪੁਰਬ ਹੈ ਉਸ ਤੋਂ ਪਹਿਲਾਂ ਇਸ ਲਾਂਘੇ ਨੂੰ ਖੋਲ੍ਹਿਆ ਜਾਊਗਾ। ਇਹਨੂੰ ਲੈ ਕੇ ਕਈ ਕਿਸਮ ਦੀਆਂ ਅਟਕਲਾਂ ਕਈ ਕਿਸਮ ਦੇ ਵੱਖਰੇ ਜਿਹੜੇ ਐਂਗਲ ਨੇ ਉਹ ਵੀ ਪੇਸ਼ ਕੀਤੇ ਜਾ ਰਹੇ ਨੇ। ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਪਾਕਿਸਤਾਨ ਤੇ ਭਾਰਤ ਦੀਆਂ ਖੁਫੀਆ ਏਜੰਸੀਜ਼ ਨੇ ਉਹ ਦੋਸਤੀ ਦੇ ਇਸ ਰਾਹ ਨੂੰ ਆਪੋ ਆਪਣੀ ਵੱਖਰੀ ਨਿਗਾਹ ਦੇ ਨਾਲ ਵੀ ਦੇਖਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਖੁਫੀਆ ਏਜੰਸੀਆਂ ਦੇ ਅਧਿਕਾਰੀ ਕਹਿੰਦੇ ਆ ਕਿ ਧਾਰਮਿਕ ਭਾਵਨਾਵਾਂ ਦਾ ਵਹਿਣ ਤੇ ਸੁਰੱਖਿਆ ਦੋਵੇਂ ਵੱਖੋ ਵੱਖਰੀ ਪਹਿਲੂ ਨੇ, ਇਹਨਾਂ ਨੂੰ ਇੱਕੋ ਦੂਰਬੀਨ ਦੇ ਨਾਲ ਨਹੀਂ ਵੇਖਿਆ ਜਾ ਸਕਦਾ। ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਇਹ 4.5 ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤ ਕਰਤਾਰਪੁਰ ਦੇ
ਜਿਹੜੇ ਲਾਂਘਾ ਹੈ ਜੀ ਉਹਨੂੰ ਦਰਸ਼ਨਾਂ ਦੇ ਵਾਸਤੇ ਖੋਲ੍ਹਣ ਲਈ ਇਹਦਾ ਕੰਮ ਬਕਾਇਦਾ ਤੌਰ ਦੇ ਉੱਤੇ ਸ਼ੁਰੂ ਹੋ ਗਿਆ। ਅਜੇ ਇਹ ਤੈਅ ਹੋਣਾ ਬਾਕੀ ਆ ਕਿ ਭਾਰਤ ਜਾਣ ਵਾਲੇ ਜਿਹੜੇ ਹੋਣਗੇ ਸ਼ਰਧਾਲੂ, ਉਹਨਾਂ ਨੂੰ ਕਿਸ ਤਰ੍ਹਾਂ ਦੇ ਪਛਾਣ ਪੱਤਰ ਜਾਂ ਕਾਰਡ ਜਾਰੀ ਹੋਣਗੇ ਜਿਹਦੇ ਜ਼ਰੀਏ ਉਹ ਪਾਕਿਸਤਾਨ ਦੇ ਵਿੱਚ ਇਸ ਧਾਰਮਿਕ ਸਥਾਨ ਦੇ ਦਰਸ਼ਨਾਂ ਦੇ ਵਾਸਤੇ ਜਾ ਸਕਣਗੇ। ਮਾਮਲਾ ਅੰਦਰੂਨੀ ਤੇ ਬਾਹਰੀ ਸੁਰੱਖਿਆ ਦੇ ਨਾਲ ਵੀ ਜੁੜਿਆ। ਇਹਦੇ ਲਈ ਕੇਂਦਰੀ ਖੁਫੀਆ ਏਜੰਸੀ ਜਿਹੜੀਆਂ ਤੇ ਸੂਬਾਈ ਖੁਫੀਆ ਏਜੰਸੀਆਂ, ਉਹਨਾਂ ਦੇ ਵੱਲੋਂ ਆਪੋ ਆਪਣੇ ਪੱਧਰ ਦੇ ਉੱਤੇ ਇਹਦੀ ਨਿਰਖ ਪਰਖ ਜਿਹੜੀ ਹੈ ਜੀ ਉਹ ਜਾਰੀ ਹੈ। ਖੁਫੀਆ ਏਜੰਸੀਆਂ ਦੇ ਅਧਿਕਾਰੀ ਇਹ ਜ਼ਰੂਰ ਮੰਨਦੇ ਆ ਕਿ ਜਦੋਂ ਲੋਕਾਂ ਦੇ ਜਜ਼ਬਾਤ ਭਾਰੂ ਹੋ ਜਾਣ ਤਾਂ ਗੱਲ ਤਣ ਪੱਤਨ ਜਿਹੜੀ ਹੈ ਜੀ ਉਹ ਲੱਗ ਜਾਂਦੀ ਆ। ਜੇ ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਦਾ ਤਕਨੀਕੀ ਪੱਖ ਹੈ, ਪੰਜਾਬ ਸਰਕਾਰ ਦੇ ਹੱਥ ਵੱਸ ਕੁਝ ਵੀ ਨਹੀਂ, ਕੇਂਦਰ ਸਰਕਾਰ ਦੇ ਵੱਲੋਂ ਸਾਰੀ ਵਿਉਂਤ ਪੈ ਜਾਣੀ ਆ। ਖੁਫੀਆ ਏਜੰਸੀਆਂ ਦੇ ਅਧਿਕਾਰੀ ਕਹਿੰਦੇ ਆ ਕਿ ਹਾਲ ਦੀ ਘੜੀ ਦੇ ਨੀਂਹ ਪੱਥਰ ਤੋਂ ਬਿਨਾਂ ਕੋਈ ਦਿਸ਼ਾ ਨਿਰਦੇਸ਼ ਨਹੀਂ ਆਏ। ਇਸ ਪ੍ਰਸਤਾਵਿਤ ਲਾਂਘੇ ਦੇ ਹਾਂ ਪੱਖੀ ਤੇ ਨਾ ਪੱਖੀ ਪੈਣ ਵਾਲੇ ਪ੍ਰਭਾਵਾਂ ਦੇ ਬਾਰੇ ਦੇ ਵਿੱਚ ਖੁਫੀਆ ਏਜੰਸੀਆਂ ਆਪੋ ਆਪਣੇ ਤੌਰ ਦੇ ਉੱਤੇ ਭਾਰਤ ਸਰਕਾਰ ਨੂੰ ਰਿਪੋਰਟਾਂ ਜਿਹੜੀਆਂ ਦੀ ਜ਼ਰੂਰ ਭੇਜ ਰਹੀਆਂ ਨੇ। ਇਹਨਾਂ ਦਾ ਕੀ ਅਸਰ ਹੋਊਗਾ, ਕਿਹੜੇ ਤਰੀਕੇ ਦੇ ਨਾਲ ਜਿਹੜਾ ਇਹ ਆਪਰੇਟ ਹੋਊਗਾ, ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਕਿ ਇਹਨਾਂ ਰਿਪੋਰਟਾਂ ਦੇ ਉੱਤੇ ਜਿਹੜਾ ਜੀ ਉਹ ਕੇਂਦਰਿਤ ਰਹਿਣਗੇ। ਪਰ ਜਿਵੇਂ ਮੈਂ ਕਿਹਾ ਕਿ ਦੋ ਜਿਹੜੇ ਕਸਬੇ ਨੇ ਉਹਨਾਂ ਦੀ ਕਿਸਮਤ ਜਿਹੜੀ ਹੈ ਜੀ ਉਹ ਇੱਕ ਕਿਸਮ ਦੇ ਨਾਲ ਖੁੱਲ੍ਹਣ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਡੇਰਾ ਬਾਬਾ ਨਾਨਕ ਵਾਲੀ ਸਾਈਟ ਤੇ ਵੱਡੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਨੇ, ਖਾਸ ਤੌਰ ਤੇ ਹੋਟਲ ਇੰਡਸਟਰੀ ਜਿਹੜੀ ਆ ਉਹ ਜ਼ਮੀਨਾਂ ਵਗੈਰਾ ਵੇਚਦੇ ਫਿਰਦੇ ਆ। ਭਾਅ ਜਿਹੜੇ ਆ ਇੱਕ ਜ਼ਮੀਨਾਂ ਦੇ ਇਸ ਏਰੀਏ ਦੇ ਵਿੱਚ ਜਿਹੜਾ ਉਹ ਚੜ੍ਹੇ ਆ। ਅਦਰਵਾਈਜ਼ ਇਹ ਇਲਾਕਾ ਉਹ ਇਲਾਕਾ ਜਿਵੇਂ ਕਿ 1947 ਦੀ ਵੰਡ ਤੋਂ ਬਾਅਦ ਜਿਨ੍ਹਾਂ ਇਲਾਕਿਆਂ ਨੇ ਦਰਦ ਝੱਲੇ ਆ ਉਹਨਾਂ ਦੇ ਵਿੱਚ ਡੇਰਾ ਬਾਬਾ ਨਾਨਕ ਵੀ ਹੈ, ਜਿਨ੍ਹਾਂ ਲੋਕਾਂ ਨੇ ਵੱਖ ਵੱਖ ਜੰਗਾਂ ਜਿਹੜੀਆਂ ਨੇ ਉਹ ਆਪਣੇ ਪਿੰਡੇ ਦੇ ਉੱਤੇ ਝੱਲੀਆਂ ਨੇ। ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਕਿਸਮਤ ਜਿਹੜੀ ਹੈ ਜੀ ਉਹ ਬਾਬੇ ਦੇ ਭਾਗੀ ਖੁੱਲਣ ਵਾਲੀ ਹੈ। ਜੇ ਆਪਾਂ ਗੱਲ ਕਰੀਏ ਤਾਂ ਇਸੇ ਹੀ ਲਾਂਘੇ ਨੂੰ ਲੈ ਕੇ ਜਿਹੜਾ ਵਾਦ ਵਿਵਾਦ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਜਿਹੜਾ ਜੀ ਉਹ ਜੁੜ ਗਿਆ, ਉਹਨੇ ਪੰਜਾਬ ਕਾਂਗਰਸ ਦੇ ਵਿਚਾਲੇ ਇੱਕ ਲਾਈਨ ਜਿਹੜੀ ਹੈ ਜੀ ਉਹ ਖਿੱਚ ਦਿੱਤੀ ਆ। ਅੱਜ ਹੋਣ ਵਾਲੀ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਆ ਉਹਦੇ ਵਿੱਚ ਵੀ ਸ਼ਾਇਦ ਨਵਜੋਤ ਸਿੰਘ ਸਿੱਧੂ ਹੋਰਾਂ ਵਾਲਾ ਜਿਹੜਾ ਮਸਲਾ ਹੈ ਉਹ ਭਾਰੀ ਰਹਿਣ ਦੇ ਅਸਾਰ ਨੇ। ਤੇ ਇਹਦੇ ਉੱਤੇ ਕੀ ਜਿਹੜਾ ਜੀ ਹੁੰਦਾ, ਕਿਉਂਕਿ ਜਿਹੜੇ ਮੰਤਰੀ ਨੇ ਉਹ ਆਪੋ ਆਪਣਾ ਪੈਂਤੜਾ ਮਲ ਰਹੇ ਆ। ਬਹੁਤੇ ਜਿਹੜੇ ਆ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਖੜਨ ਦੀ ਗੱਲ ਜਿਹੜੀ ਆ ਜੀ ਉਹ ਕਰ ਰਹੇ ਆ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਜਿਹੜਾ ਜੀ ਇਹਦੀ ਸ਼ੁਰੂਆਤ ਕੀਤੀ, ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਤੋਂ ਅਸਤੀਫਾ ਮੰਗ ਲਿਆ ਸੀ। ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹੜਾ ਕੈਪਟਨ, ਉਹ ਤਾਂ ਫੌਜ ਦੇ ਕੈਪਟਨ ਰਾਹੁਲ ਗਾਂਧੀ ਹੋਰੀ ਨੇ। ਹਾਲਾਂਕਿ ਇਹ ਬਿਆਨ ਪੂਰਾ ਜਿਹੜਾ ਸੀਗਾ ਜੀ ਉਹ ਕੁਛ ਇਸ ਤਰ੍ਹਾਂ ਵੀ ਸੀਗਾ ਕਿ ਕੈਪਟਨ ਸਾਹਿਬ ਦੇ ਕੈਪਟਨ ਵੀ ਰਾਹੁਲ ਗਾਂਧੀ ਨੇ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹਨਾਂ ਦੇ ਬੌਸ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ ਤੇ ਉਹਨਾਂ ਦੇ ਪਿਤਾ ਸਮਾਨ ਨੇ। ਇਹ ਗੱਲਾਂ ਕੱਟ ਲਈਆਂ ਗਈਆਂ, ਕੁਝ ਜਿਹੜੀਆਂ ਸੀ ਉਹ ਵਿਖਾ ਦਿੱਤੀਆਂ ਗਈਆਂ, ਜਿਹਦੇ ਨਾਲ ਵਿਵਾਦ ਪੰਜਾਬ ਦੇ ਵਿੱਚ, ਪੰਜਾਬ ਕਾਂਗਰਸ ਦੇ ਵਿੱਚ, ਪੰਜਾਬ ਸਰਕਾਰ ਦੇ ਵਿੱਚ ਭਖ ਪਿਆ। ਇਹ ਵਿਵਾਦ ਹੁਣ ਹੋਰਡਿੰਗਸ ਦੇ ਰੂਪ ਦੇ ਵਿੱਚ ਵੀ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਆ ਗਿਆ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਪੋਸਟਰ ਆ ਉਹ ਜਿਹੜੇ ਦੀ ਉਹ ਲੱਗ ਰਹੇ ਆ। ਇਹਦੇ ਵਿੱਚ ਪੰਜਾਬ ਦਾ ਕੈਪਟਨ, ਸਾਡਾ ਕੈਪਟਨ, ਇਹਨੂੰ ਉਭਾਰਿਆ ਜਿਹੜਾ ਦੀ ਉਹ ਜਾ ਰਿਹਾ। ਲੁਧਿਆਣੇ ਦੇ ਵਿੱਚ ਇਹ ਬੋਰਡ ਜਿਹੜੇ ਦੀ ਹੋਰਡਿੰਗ ਦੇ ਰੂਪ ਦੇ ਵਿੱਚ ਲੱਗੇ ਆ। ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਕਾਂਗਰਸੀਆਂ ਦੇ ਵੱਲੋਂ ਕਿ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਹੜਾ ਦੀ ਉਹ ਨਾਲ ਨੇ। ਉਧਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਾਸਤੇ ਬੈਟਿੰਗ ਕਰਨ ਦੇ ਲਈ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਜਿਹੜੀ ਹੈ ਜੀ ਉਹ ਇੱਕ ਵਾਰੀ ਫੇਰ ਸਾਹਮਣੇ ਆਈ ਹੈ। ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਦੇ ਪਿਤਾ ਸਮਾਨ ਨੇ। ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਔਰ ਇਸ ਬਿਆਨ ਵਿਚਲੇ ਕਈ ਤੱਥ ਜਿਹੜੇ ਉਹ ਦੱਸੇ ਨਹੀਂ ਗਏ, ਜਿਹਦੇ ਕਰਕੇ ਇਹ ਬੇਲੋੜਾ ਵਿਵਾਦ ਜਿਹੜਾ ਉਹ ਪੈਦਾ ਹੋ ਗਿਆ। ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕੋਈ ਗਲਤੀ ਨਹੀਂ ਕੀਤੀ, ਇਹਦੇ ਕਰਕੇ ਉਹਦੇ ਅਸਤੀਫੇ ਦੀ ਮੰਗ ਜਿਹੜੀ ਆ ਉਹ ਜਾਇਜ਼ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਦੇ ਵੱਡੇ ਨੇ ਔਰ ਉਹ ਇੱਕ ਸ਼ਹਿਰ ਤੋਂ ਵੀ ਨੇ, ਪਟਿਆਲੇ ਤੋਂ ਵੀ ਨੇ, ਇਸ ਕਰਕੇ ਉਹਨਾਂ ਦਾ ਮਾਣ ਸਤਿਕਾਰ ਜਿਹੜਾ ਜੀ ਉਹ ਪੂਰਾ ਹੈ। ਔਰ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਬਾਰ-ਬਾਰ ਇਹ ਗੱਲ ਕਹੀ ਹੈ ਕਿ ਉਹ ਉਹਨਾਂ ਦੇ ਪਿਤਾ ਸਮਾਨ ਨੇ। ਦੇਖਣਾ ਇਹੀ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੋ ਜਿਹਾ ਸਹਿਯੋਗ ਸਮੁੱਚੀ ਦੁਨੀਆ ਦੇ ਵਿੱਚ ਬੈਠੇ ਭਾਈਚਾਰੇ ਦਾ ਮਿਲਿਆ, ਇਹ ਪੰਜਾਬ ਦੀ ਜਿਹੜੀ ਕਾਂਗਰਸ ਹੈ ਜਾਂ ਪੰਜਾਬ ਸਰਕਾਰ ਜਿਹੜੀ ਹੈ ਜੀ ਉਹਨਾਂ ਦੇ ਉੱਤੇ ਉਹਨਾਂ ਦੇ ਵੱਲੋਂ ਜਿਹੜਾ ਜੀ ਇਸ ਵੇਲੇ ਕੀਤੇ ਜਾ ਰਹੇ ਜਿਹੜੇ ਹਮਲੇ ਨੇ
ਉਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਉਹ ਡੱਕਦੇ ਨੇ। ਇਹ ਬੜਾ ਅਹਿਮ ਜਿਹੜਾ ਜੀ ਉਹ ਰਹੂਗਾ ਜੀ। ਤੇ ਲਾਸਟ ਦੇ ਵਿੱਚ ਜਿਹੜੀ ਜੀ ਉਹ ਗੱਲ ਸਿਆਸਤ ਦੇ ਨਾਲ ਹੀ ਇੱਕ ਵਾਰੀ ਫੇਰ ਜਿਹੜਾ ਜੀ ਉਹ ਮੁਕਾਈਏ ਕਿ ਆਮ ਆਦਮੀ ਪਾਰਟੀ 5 ਉਮੀਦਵਾਰ ਆਪਣੇ ਲੋਕ ਸਭਾ ਚੋਣਾਂ ਤੋਂ ਵਾਸਤੇ ਐਲਾਨੇ ਆ। ਉਹਨਾਂ 5 ਉਮੀਦਵਾਰਾਂ ਦੀ ਤੇ ਉਹਨਾਂ ਦੇ ਜਿਹੜੇ ਚੋਣ ਮੈਨੇਜਰ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਦਿੱਲੀ ਦੇ ਵਿੱਚ ਜਿਹੜੀ ਸੀ ਉਹ ਕੀਤੀ ਗਈ। ਜਿਹੜਾ ਸੀਗਾ ਦਿੱਲੀ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਸੰਭਾਵੀ 7 ਉਮੀਦਵਾਰ ਵੀ ਇਹਦੇ ਵਿੱਚ ਸੰਭਾਵੀ ਉਮੀਦਵਾਰ ਜਿਹੜੇ ਵੀ ਉਹ ਸ਼ਾਮਲ ਦੱਸੇ ਗਏ ਆ। ਇਹ ਕਿਹਾ ਜਾ ਰਿਹਾ ਕਿ ਜਿਹੜੇ ਇਹ ਉਮੀਦਵਾਰ ਪੰਜਾਬ ਤੋਂ ਐਲਾਨੇ ਗਏ ਆ, ਸੰਗਰੂਰ ਤੋਂ ਭਗਵੰਤ ਮਾਨ ਤੋਂ ਕੁਲਦੀਪ ਸਿੰਘ ਧਾਲੀਵਾਲ, ਅਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ, ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ ਜਿਹੜੇ ਜੀ, ਔਰ ਜਿਹੜੇ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ। ਹਾਲਾਂਕਿ ਸਾਧੂ ਸਿੰਘ ਹੋਰੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਸਨ, ਪਰ ਉਹਨਾਂ ਦੇ ਚੋਣ ਮੈਨੇਜਰ ਜਿਹੜੇ ਜੀ ਉਹ ਹਾਜ਼ਰ ਸਨ। ਇਹ ਕਿਹਾ ਗਿਆ ਜੀ ਕਿ ਤਿਆਰੀਆਂ ਆਰੰਭਣ ਦੇ ਵਾਸਤੇ ਇਹ ਮੀਟਿੰਗ ਦਿੱਲੀ ਦੇ ਵਿੱਚ ਕੀਤੀ ਗਈ ਆ। ਔਰ ਇਹ ਵੀ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਹੋਰੀ ਪੰਜਾਬ ਦੇ ਵਿੱਚ ਚੋਣ ਅਖਾੜੇ ਨੂੰ ਭਗਾਉਣ ਦੇ ਵਾਸਤੇ ਜਨਵਰੀ ਮਹੀਨੇ ਤੋਂ ਦੌਰਾ ਜਿਹੜਾ ਜੀ ਉਹ ਪੰਜਾਬ ਦਾ ਕਰਨਗੇ। ਇਹ ਕਿਹਾ ਜਾ ਰਿਹਾ ਹੈ ਕਿ ਹਰ ਹਲਕੇ ਦੇ ਵਿੱਚ, ਹਰ ਵਿਧਾਨ ਸਭਾ ਹਲਕੇ ਦੇ ਵਾਸਤੇ ਚੋਣ ਪ੍ਰਚਾਰ ਲਈ 10-10 ਆਗੂਆਂ ਦੇ ਉੱਤੇ ਆਧਾਰਿਤ ਟੀਮਾਂ ਬਣਾਉਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪਿਛਲੇ ਦਿਨੀ ਭਾਜਪਾ ਛੱਡ ਕੇ ਆਏ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੂੰ ਇਹ ਟਿਕਟ ਜਿਹੜੀ ਹੈ ਜੀ ਉਹ ਤਕਰੀਬਨ ਦਿੱਤੀ ਜਾ ਰਹੀ ਹੈ। ਸੋ ਇਹ 6ਵੀਂ ਟਿਕਟ ਜਿਹੜੀ ਜੀ ਉਹ ਹੋਊਗੀ, ਜਿਹਦਾ ਐਲਾਨ 1-2 ਦਿਨਾਂ ਦੇ ਵਿੱਚ ਹੋ ਜਾਣ ਦੇ ਆਸਾਰ ਨੇ। ਇਹ ਕਿਹਾ ਜਾ ਰਿਹਾ ਹੈ ਕਿ ਆਪਣੇ ਚੋਣ ਜਿਹੜਾ ਅਖਾੜਾ ਹੈ ਉਹ ਸੰਗਰੂਰ ਤੋਂ, ਜਿੱਥੋਂ ਭਗਵੰਤ ਮਾਨ ਹੋਰੀ ਮੌਜੂਦਾ ਮੈਂਬਰ ਪਾਰਲੀਮੈਂਟ ਨੇ, ਉੱਥੋਂ ਸ਼ੁਰੂ ਕਰਨਗੇ ਅਰਵਿੰਦ ਕੇਜਰੀਵਾਲ ਹੋਰੀ। ਇਸ ਤੋਂ ਇਲਾਵਾ ਉਹ ਬਾਕੀ ਹਲਕਿਆਂ ਦੇ ਵਿੱਚ ਵੀ ਜਾਣਗੇ, ਜਿਹਦੇ ਵਿੱਚ ਫਰੀਦਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ ਜਿਹੜਾ ਜੀ ਉਹ ਸ਼ਾਮਲ ਹੈ, ਤੇ ਸ੍ਰੀ ਅਨੰਦਪੁਰ ਸਾਹਿਬ ਜਿੱਥੋਂ ਜਿਹੜੇ ਜੀ ਨਰਿੰਦਰ ਸਿੰਘ ਸ਼ੇਰਗਿੱਲ ਚੋਣ ਲੜ ਰਹੇ ਆ। ਜਿਹੜਾ ਬਾਗੀ ਧੜਾ ਹੈ ਜੀ ਉਹ ਅਜੇ ਕਿਉਂਕਿ ਰੁੱਝਿਆ ਹੋਇਆ, ਜਿਹੜਾ ਉਹਨਾਂ ਨੇ ਮਾਰਚ ਜਿਹੜਾ ਕਰਨਾ, ਇਹਦੇ ਤੋਂ ਬਾਅਦ ਜਿਹੜੀ ਉਹ ਪਤਾ ਹੋਊਗਾ ਕਿ ਉਹ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਂਦੇ ਆ। ਮਾਰਚ ਦੇ ਵਿੱਚ ਮਿਲਣ ਵਾਲਾ ਉਹਨਾਂ ਨੂੰ ਜਿਹੜਾ ਸਹਿਯੋਗ ਆ ਉਹੀ ਤੈਅ ਕਰੂਗਾ ਕਿ ਕੀ ਉਹ ਫਰੰਟ ਕੋਈ ਬਣਾਉਂਦੇ ਆ, ਸਿਆਸੀ ਪਾਰਟੀ ਬਣਾਉਂਦੇ ਆ, ਕਿਸੇ ਹੋਰ ਸਿਆਸੀ ਪਾਰਟੀ ਦੇ ਨਾਲ ਗੱਠਜੋੜ ਕਰਦੇ ਆ, ਕੋਈ ਹੋਰ ਉਹਨਾਂ ਦੇ ਨਾਲ ਨਵਾਂ ਜਿਹੜਾ ਜੀ ਉਹ ਆਉਂਦਾ। ਇਹ ਸਾਰਾ ਕੁਝ ਜਿਹੜਾ ਜੀ ਤਕਰੀਬਨ ਦਸੰਬਰ ਦਾ ਮਹੀਨਾ ਤੁਸੀਂ ਕਹਿ ਲਓ ਕਿ ਪੰਜਾਬ ਦੇ ਵਿੱਚ ਨਵੇਂ ਉੱਭਰਨ ਵਾਲੇ ਦਲ, ਨਵੀਆਂ ਬਣਨ ਵਾਲੀਆਂ ਸਿਆਸੀ ਪਾਰਟੀਆਂ ਜਿਹੜੀਆਂ ਜੀ ਉਹਨਾਂ ਦੇ ਉੱਤੇ ਨਿਗਾਹ ਰੱਖਣ ਵਾਲਾ ਜਿਹੜਾ ਜੀ ਉਹ ਹੋਊਗਾ ਕਿ ਕਿਹੜੀ ਪਾਰਟੀ ਨਵੀਂ ਬਣਨ ਵਾਲੀ ਜਿਹੜੀ ਉਹ ਕਿੰਨੇ ਲੋਕਾਂ ਨੂੰ ਨਾਲ ਤੋਰਦੀ ਹੈ ਤੇ ਕਿਹੜਾ ਧੜਾ ਕਿਹੜੇ ਦੂਸਰੇ ਧੜੇ ਦੇ ਨਾਲ ਜਿਹੜਾ ਜੀ ਉਹ ਜੁੜ ਕੇ ਆਪਣੀ ਸਿਆਸਤ ਅਗਲੀ ਜਿਹੜੀ ਹੈ ਜੀ ਉਹ ਵੇਖਦਾ ਹੈ। ਜੀ ਧੰਨਵਾਦ, ਮਿਹਰਬਾਨੀ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ। ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਜੀ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਤੇ ਸਪਾਂਸਰਾਂ ਦਾ ਤੇ ਤੁਹਾਡਾ ਜੀ ਸਰੋਤਿਆਂ ਦਾ। ਤੇ ਇੱਦਾਂ ਹੀ ਅਸੀਂ ਹੁਣ ਲੈਂਦੇ ਹਾਂ ਇਜਾਜ਼ਤ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।